ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਰ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-0503, ਐਂਟੀਲੋਪ ਟਰੱਕ ਸਟਾਪ ਬਰਨਜ਼, ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਇੱਕ ਮਾੜੀ ਖਬਰ ਪਾਕਿਸਤਾਨ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਸ਼ੀਆਤ ਮਸਜਿਦ ਦੇ ਵਿੱਚ ਬੰਬ ਬਲਾਸਟ ਹੋਇਆ, ਜਿਹਦੇ ਨਾਲ 56 ਲੋਕਾਂ ਦੀ ਮੌਤ ਹੋ ਗਈ ਜਦੋਂ ਉਹ ਉੱਥੇ ਰੱਬ ਦਾ ਨਾਮ ਲੈ ਰਹੇ ਸੀ ਤੇ 194 ਲੋਕ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਹੈਗੇ ਆ। ਹਜੇ ਵੀ ਕਿਸੇ ਨੇ ਮਿਲੀਟੈਂਟ ਗਰੁੱਪ ਨੇ ਕੋਈ ਰਿਸਪੌਂਸਿਬਿਲਟੀ ਨਹੀਂ ਲਈ ਹੈਗੀ। ਇਸਲਾਮਿਕ ਸਟੇਟ ਗਰੁੱਪ ਤੇ ਪਾਕਿਸਤਾਨ ਤਾਲਿਬਾਨ, ਇਹ ਦੋਨੋਂ ਹੀ ਮਿਲੀਟੈਂਟ ਗਰੁੱਪ ਹੈ, ਇਹਨਾਂ ਵੱਲੋਂ ਕੋਈ ਵੀ ਜ਼ਿੰਮੇਵਾਰੀ ਨਹੀਂ ਲਈ ਗਈ। ਪਾਕਿਸਤਾਨ ਦੇ ਵਿੱਚ ਜਿਹੜੇ ਸ਼ੀਆਤ ਹੈਗੇ ਆ, ਸ਼ੀਆ ਲੋਕ ਆ, ਮੁਸਲਮਾਨ, ਉਹ ਮਿਨੋਰਿਟੀ ਦੇ ਵਿੱਚ ਆ। ਉਹਨਾਂ ਦੇ ਅਗੇਂਸਟ ਕਿਉਂਕਿ ਪਾਕਿਸਤਾਨ ਮੈਜੋਰਿਟੀ 'ਚ ਸੁੰਨੀ ਮੁਸਲਮਾਨ ਰਹਿੰਦੇ ਆ, ਉਹਨਾਂ ਵੱਲੋਂ ਕੋਈ ਨਾ ਕੋਈ ਅਟੈਕ ਕੀਤੇ ਜਾਂਦੇ ਰਹੇ ਹੈਗੇ ਆ। ਇਹ ਜਿਹੜੀਆਂ ਖਬਰਾਂ ਉਹਨਾਂ ਦੇ ਮੁਤਾਬਕ ਆ, ਪਰ ਇਹ ਬਹੁਤ ਹੀ ਮਾੜੀ ਖਬਰ ਜਿਹੜੀ ਪਾਕਿਸਤਾਨ ਤੋਂ ਆ ਰਹੀ ਆ। ਕਹਿੰਦੇ ਵੀ ਇੱਕ ਬੰਦਾ ਜਿਸਨੇ ਆਪਣੇ ਸ਼ਾਲ ਲਿਆ ਸੀ ਜਦੋਂ ਉਹ ਉੱਥੇ ਨਮਾਜ਼ ਪੜ੍ਹਨ ਗਿਆ ਤੇ ਉਹਦੇ ਅੰਦਰ ਹੀ ਬੰਬ ਸੀਗਾ ਤੇ ਆਪ ਵੀ ਉੱਡ ਗਿਆ ਤੇ ਹੋਰ ਇੰਨੇ ਸਾਰੇ ਲੋਕਾਂ ਨੂੰ ਮਾਰ ਗਿਆ। ਦੇਖੋ ਜੀ, ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ, ਇਹ ਚਿਰ ਤੋਂ ਹੀ ਜਿਹੜਾ ਆ ਇਹਨਾਂ ਦੇ ਦਰਮਿਆਨ ਇਹ ਚੱਲਦਾ ਆ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਦੇ ਦੁਆਰਾ ਜਿਹੜੇ ਬੋਸਟਨ ਬੌਂਬਰ ਸੀਗਾ ਉਸ ਦੀ ਡੈਥ ਸੈਂਟੈਂਸ ਆ, ਉਸ ਨੂੰ ਦੁਬਾਰਾ ਰੀਇੰਪੋਜ਼ ਕਰ ਦਿੱਤਾ ਗਿਆ ਹੈਗਾ ਆ। 3 ਦੇ ਮੁਕਾਬਲੇ 6 ਜਿਹੜੇ ਜਸਟਿਸਿਸ ਆ, ਉਹਨਾਂ ਨੇ ਇਸ ਨੂੰ ਦੁਬਾਰਾ ਡੈਥ ਪੈਨਲਟੀ ਦੇਣ ਦੀ ਜਿਹੜੀ ਉਹ ਗੱਲ ਆ ਉਸ ਨੂੰ ਪੂਰਿਆ ਰੀਇਨਸਟੇਟ ਜਿਹੜੀ ਉਹ ਕਰ ਦਿੱਤੀ ਆ। ਜ਼ੋਖਾਰ ਸਾਰਨੇਵ, ਇਹ 2 ਭਰਾ ਸੀਗੇ ਜਿਹੜੇ ਬੋਸਟਨ ਮੈਰਾਥਨ ਬੰਬ ਧਮਾਕੇ ਦੇ ਵਿੱਚ, ਇਹ ਇੱਕ ਜਾਣਾ ਤਾਂ ਉਸ ਟਾਈਮ ਦੇ ਉੱਤੇ ਮਾਰਿਆ ਗਿਆ ਸੀਗਾ, ਇੱਕ ਨੂੰ ਜਿਹੜਾ ਹੈ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਹਮਲੇ ਦੇ ਵਿੱਚ ਬੋਸਟਨ ਮੈਰਾਥਨ ਦੇ ਵਿੱਚ 3 ਜਾਣਿਆਂ ਦੀ ਮੌਤ ਹੋ ਗਈ ਸੀਗੀ, ਜਿਹੜੇ ਮੈਰਾਥਨ 'ਚ ਹਿੱਸਾ ਲੈ ਰਹੇ ਸੀ, ਤੇ 6 ਜਿਹੜੇ ਆ ਤੇ ਜਿਹੜੇ ਸੈਂਕੜੇ ਲੋਕ ਜਿਹੜੇ ਉਸ ਦੇ ਵਿੱਚ ਜ਼ਖਮੀ ਜਿਹੜੇ ਹੋਏ ਗਏ ਸੀਗੇ। ਸੋ ਇਹ ਕੇਸ ਪਿਛਲੇ ਅਕਤੂਬਰ ਦੇ ਵਿੱਚ ਕਹਿੰਦੇ ਵੀ ਕੀਤਾ ਗਿਆ ਸੀਗਾ ਤੇ ਇੱਕ ਟਾਈਮ ਦੇ ਉੱਤੇ ਇਸ ਭਰਾ ਨੂੰ, ਜਿਹੜੇ ਬੌਂਬਰ ਬ੍ਰਦਰ ਸੀਗੇ, ਉਹਨਾਂ ਵਿੱਚੋਂ ਇੱਕ ਨੂੰ ਜਿਹੜੀ ਡੈਥ ਸੈਂਟੈਂਸ ਆ ਉਹ ਘਟਾ ਕੇ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਦੇ ਵੱਲ ਚੇਂਜ ਕਰ ਦਿੱਤੀ ਗਈ ਸੀ। ਪਰ ਇਹ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੇਸ ਜਾਣ ਤੋਂ ਬਾਅਦ 'ਚ ਅੱਜ ਜਿਹੜੇ ਕੰਜ਼ਰਵੇਟਿਵ ਮੈਜੋਰਟੀ ਨੇ ਇਸ ਨੂੰ ਮੁੜ ਦੁਬਾਰਾ ਜਿਹੜਾ ਆ ਡੈਥ ਸੈਂਟੈਂਸ ਦੇ ਵੱਲ ਨੂੰ ਤੋਰ ਦਿੱਤਾ ਹੈਗਾ। ਜੀ, ਸੋ ਬਿਲਕੁਲ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਇਹਦੇ ਵਿੱਚ ਇਨਵੋਲਵ ਸੀ ਜਦੋਂ ਵਾਲਥਮ ਕਿਲਿੰਗ ਹੋਈ ਸੀ, ਜਿਹਦੇ ਵਿੱਚ ਟੈਮਰਲੈਨ ਤੇ ਹੋਰ ਉਹਨਾਂ ਦੇ ਦੋਸਤ ਸੀ, ਉਹ ਸਾਰੇ ਹੁਣ ਤੱਕ ਮਰ ਚੁੱਕੇ ਆ ਜਾਂ ਮਾਰੇ ਜਾ ਚੁੱਕੇ ਆ।
ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਮੋਰਟੋਰੀਅਮ ਹੈਗਾ ਫੈਡਰਲ ਐਗਜ਼ੀਕਿਊਸ਼ਨ ਤੇ, ਉਹ ਕਹਿੰਦੇ ਵੀ ਉਹ ਇਸੇ ਤਰ੍ਹਾਂ ਰਹੂਗਾ, ਜਿਹੜਾ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਆ, ਅਨਲੈਸ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਇਸ ਨੂੰ ਰਿਵਿਊ ਕਰਦੇ ਹੈਗੇ ਆ। ਜੀ, ਜੀ। ਅਗਲੀ ਖਬਰ ਰਾਜਕਰਮੀਰ ਸਿੰਘ ਜੀ, ਰਸ਼ੀਆ ਤੋਂ ਆ। ਰਸ਼ੀਆ ਯੂਕਰੇਨ ਦਾ ਇਸ ਟਾਈਮ ਬਹੁਤ ਬੁਰਾ ਹਾਲ ਆ। ਰਸ਼ੀਆ ਵਾਲਿਆਂ ਨੇ ਯੂਕਰੇਨ, ਯੂਰਪ ਦਾ ਆਪਾਂ ਕਹਿ ਸਕਦੇ ਹਾਂ, ਜਿਹੜਾ ਯੂਕਰੇਨ ਦੇ ਵਿੱਚ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਆ, ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਉਹਦੇ ਉੱਤੇ ਅਟੈਕ ਕੀਤਾ। ਲੱਕਲੀ ਕੋਈ ਇਦਾਂ ਦਾ ਨਹੀਂ ਹੋਇਆ ਨਿਊਕਲੀਅਰ ਪਲਾਂਟ ਤੇ, ਨਹੀਂ ਤਾਂ ਕਹਿੰਦੇ ਵੀ ਯੂਰਪ ਸਾਰੇ ਦੇ ਵਿੱਚ ਉਹਦਾ ਬਹੁਤ ਬੁਰਾ ਅਸਰ ਪੈ ਸਕਦਾ ਹੈਗਾ। ਸੋ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਜ਼ੈਲੈਂਸਕੀ ਨੇ ਕਿਹਾ ਕਿ ਇਸ ਨੂੰ ਐਜ਼ ਏ ਵਾਰ ਕ੍ਰਾਈਮ ਦੇ ਵਿੱਚ ਕਾਊਂਟ ਕੀਤਾ ਜਾਣਾ ਚਾਹੀਦਾ ਹੈਗਾ, ਕਿਉਂਕਿ ਉਹਨਾਂ ਨੇ ਨਿਊਕਲੀਅਰ ਪਲਾਂਟ ਦੇ ਉੱਤੇ ਅਟੈਕ ਕੀਤਾ ਹੈਗਾ। ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਐਡਵਾਈਜ਼ਰ ਨੇ ਇਹ ਵੀ ਕਿਹਾ ਵੀ ਜਿਹੜੇ ਉਹਨਾਂ ਦਾ ਇੱਕ ਸ਼ਹਿਰ ਮਾਈਕੋਲਾਈਵ ਹੈਗਾ, ਉਹ ਰਸ਼ੀਅਨ ਟਰੂਪਸ ਉੱਥੇ ਆਲਰੇਡੀ ਐਂਟਰ ਹੋ ਚੁੱਕੇ ਹੈਗੇ ਆ। 5 ਲੱਖ ਦੇ ਕਰੀਬ ਲੋਕ ਇਸ ਸ਼ਹਿਰ ਦੇ ਵਿੱਚ ਰਹਿੰਦੇ ਆ। ਹਜੇ ਤੱਕ ਉਹ ਕਹਿੰਦੇ ਵੀ ਰਸ਼ੀਆ ਦੇ ਅੰਡਰ ਨਹੀਂ ਗਿਆ, ਪਰ ਉੱਥੇ ਪੂਰੀ ਬੰਬਾਰਡਮੈਂਟ ਚੱਲ ਰਹੀ ਹੈਗੀ ਆ। ਯੂਕਰੇਨ ਦੀ ਕੈਪੀਟਲ ਕੀਵ, ਉੱਥੇ ਵੀ ਘੇਰਾ ਜਿਹੜਾ ਆ ਪਾਇਆ ਹੋਇਆ ਹੈਗਾ ਰਸ਼ੀਅਨ ਫੌਜਾਂ ਨੇ। US ਦੀ ਐਮਬੈਸੀ ਜਿਹੜੀ ਯੂਕਰੇਨ 'ਚ ਆ, ਉਹਨਾਂ ਨੇ ਇਹ ਕਿਹਾ ਆ ਵੀ ਰਸ਼ੀਆ ਨੇ ਜੋ ਜ਼ੈਪੋਰੀਜ਼ੀਆ ਨਿਊਕਲੀਅਰ ਪਲਾਂਟ ਦੇ ਉੱਤੇ ਵੀ ਅਟੈਕ ਕੀਤਾ ਸੀ, ਉਹ ਵੀ ਇੱਕ ਤਰ੍ਹਾਂ ਦੇ ਨਾਲ ਵਾਰ ਕ੍ਰਾਈਮ ਹੈਗਾ। ਪੈਂਟਾਗਨ ਦੇ ਸਪੋਕਸਪਰਸਨ ਜੌਨ ਕਰਬੀ, ਉਹਨਾਂ ਨੇ ਇਹ ਕਿਹਾ ਵੀ ਇਹ ਰਸ਼ੀਆ ਦੀ ਇਨਵੇਜਨ ਆ, ਉਹ ਰੈਕਲੈਸ ਹੈਗੀ ਆ। ਸੋ ਇਹਦੇ ਨਾਲ ਇੱਕ ਬਹੁਤ ਵੱਡੀ ਕੈਟਾਸਟ੍ਰੋਫੀ ਹੋ ਸਕਦੀ ਸੀ, ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਨਿਊਕਲੀਅਰ ਪਲਾਂਟ ਦੇ ਉੱਤੇ ਅਟੈਕ ਦੇ ਨਾਲ। ਜੀ, ਹਜ਼ਾਰਾਂ ਦੀ ਬਿਲਕੁਲ। ਗਿਣਤੀ ਦੇ ਵਿੱਚ ਲੋਕ ਮਾਰੇ ਜਾ ਚੁੱਕੇ ਆ। 10 ਲੱਖ ਲੋਕ ਇਸ ਟਾਈਮ ਰਿਫਿਊਜੀ ਹੈਗੇ ਆ, ਜਿਹੜੇ ਨਾਲ ਦੇ ਮੁਲਕਾਂ ਨੂੰ ਭੱਜ ਚੁੱਕੇ ਹੈਗੇ ਜਦੋਂ ਤੋਂ ਹੀ ਜਨਵਰੀ 24 ਤੋਂ ਰਸ਼ੀਆ ਵਾਲਿਆਂ ਨੇ ਇਨਵੇਜਨ ਯੂਕਰੇਨ ਦੇ ਵਿੱਚ ਸ਼ੁਰੂ ਕੀਤੀ ਹੋਈ ਹੈਗੀ ਆ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਚੀਫ ਰਾਫੇਲ ਗਰੋਸੀ, ਉਹਨਾਂ ਨੇ ਇਹ ਕਿਹਾ ਕਿ ਨਿਊਕਲੀਅਰ ਪਲਾਂਟ ਯੂਕਰੇਨ ਦੇ ਸਟਾਫ ਦੇ ਵਿੱਚ ਜਿਹੜੇ ਉਹ ਫਾਈਟ ਕਰ ਰਹੇ ਸੀ ਸੇਵ ਕਰਨ ਦੇ ਲਈ, ਉਹ ਬਹਾਦਰੀ ਉਹਨਾਂ ਨੇ ਬਹੁਤ ਦਿਖਾਈ ਹੈਗੀ ਆ। ਕਿਸੇ ਤਰ੍ਹਾਂ ਦਾ ਉੱਥੇ ਨੁਕਸਾਨ ਨਹੀਂ ਹੋਇਆ ਹੈਗਾ ਮੇਜਰ, ਜਿਹਦੇ ਨਾਲ ਪੂਰੇ ਲੋਕਾਂ ਨੂੰ, ਇਨਸਾਨੀਅਤ ਨੂੰ ਖਤਰਾ ਹੋ ਸਕਦਾ ਸੀਗਾ। ਪਲਾਂਟ ਨੂੰ ਕਹਿੰਦੇ ਵੀ ਪ੍ਰੋਜੈਕਟਾਈਲ ਦੇ ਨਾਲ ਅਟੈਕ ਕੀਤਾ ਗਿਆ ਹੈਗਾ। 60% ਕਪੈਸਿਟੀ ਉੱਥੇ ਦੇ ਰਿਐਕਟਰ ਜਿਹੜੇ ਆ, 6 ਰਿਐਕਟਰ ਆ, ਉਹਨਾਂ ਦੇ ਵਿੱਚੋਂ 60% ਤੱਕ ਹਜੇ ਵੀ ਵਰਕ ਕਰ ਰਹੇ ਹੈਗੇ ਆ। ਜੀ, ਬਿਲਕੁਲ। ਸੋ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ, ਉਹਨਾਂ ਨੇ ਕਿਹਾ ਵੀ ਇਹ ਜਾਣਬੁੱਝ ਕੇ ਹੀ ਹਮਲਾ ਕੀਤਾ ਗਿਆ, ਕੋਈ ਅੰਨ੍ਹੇਵਾਹ ਫਾਇਰਿੰਗ ਨਹੀਂ ਉੱਥੇ ਕੀਤੀ ਗਈ। ਥਰਮਲ ਇਮੇਜਰਸ ਦੇ ਨਾਲ ਕਹਿੰਦੇ ਆ ਵੀ ਬੰਬਾਰਡਮੈਂਟ ਉਸ ਦੀ ਕੀਤੀ ਗਈ ਆ। ਅੱਗ ਵੀ ਜਿਹੜੀ ਆ ਉੱਥੇ ਲੱਗੀ ਸੀਗੀ। ਸੋ ਸਥਿਤੀ ਜਿਹੜੀ ਆ ਬਹੁਤ ਜ਼ਿਆਦਾ ਭਿਆਨਕ ਹੋਈ। ਉਹਨਾਂ ਨੇ ਕਿਹਾ ਵੀ ਯੂਰਪ ਨੂੰ ਹੁਣ ਜਾਗਣਾ ਚਾਹੀਦਾ ਹੈ, ਵੀ ਸੁੱਤੇ ਪਏ ਆ, ਵੀ ਜੇ ਨਿਊਕਲੀਅਰ ਪਲਾਂਟ ਦੇ ਵਿੱਚ ਧਮਾਕਾ ਹੋ ਜਾਂਦਾ, ਮੈਲਟਡਾਊਨ ਹੋ ਜਾਂਦਾ, ਚਾਰੇ ਪਾਸੇ ਨਿਊਕਲੀਅਰ ਜਿਹੜੀਆਂ ਆ ਰੇਡੀਏਸ਼ਨ ਫੈਲ ਜਾਂਦੀਆਂ, ਤਾਂ ਉੱਥੇ ਬਣਨਾ ਜਿਹੜਾ ਉਹ ਕੀ ਸੀ, ਬਦ ਤੋਂ ਬੱਤਰ ਹਾਲਾਤ ਜਿਹੜੇ ਉੱਧਰ ਹੋ ਜਾਣੇ ਸੀਗੇ। ਉੱਧਰ ਹਰਜੋਤ ਸਿੰਘ ਜੀ, ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਯੂਰਪ ਦੇ ਵਿੱਚ ਨਾਟੋ ਐਲਾਈਜ਼ ਦੇ ਨਾਲ ਮੁਲਾਕਾਤ ਕਰਨ ਦੇ ਲਈ ਉੱਥੇ ਗਏ ਹੋਏ ਆ। ਨਾਟੋ ਪਾਰਟਨਰਸ ਦੇ ਨਾਲ ਅੱਜ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਵਾਰ ਜਾਂ ਕੌਨਫਲਿਕਟ ਉਹ ਸੀਕ ਨਹੀਂ ਕਰਦੇ ਰਸ਼ੀਆ ਦੇ ਨਾਲ, ਪਰ ਨਾਲ ਦੇ ਨਾਲ ਇਹ ਵੀ ਦੱਸਦੇ ਜਾਈਏ ਵੀ ਅਸੀਂ ਪੂਰੇ ਤਿਆਰ ਹੈਗੇ ਹਾਂ, ਜੇ ਵਾਰ ਦੇ ਉੱਤੇ ਜਾਣਾ ਪਿਆ ਤੇ ਅਸੀਂ ਬਿਲਕੁਲ ਤਿਆਰ ਹਾਂ। ਇਹ ਮਿਸਅੰਡਰਸਟੈਂਡਿੰਗ ਨਾ ਹੋਵੇ ਵੀ ਸਾਡੀ ਕਮਿਟਮੈਂਟ ਡਿਫੈਂਡ ਤੇ ਪ੍ਰੋਟੈਕਟ ਆਵਰ ਐਲਾਈਜ਼, ਵੀ ਜੇ ਕਿਤੇ ਨਾਟੋ ਦੇ ਕਿਸੇ ਮੁਲਕ ਦੇ ਉੱਤੇ ਰੂਸ ਨੇ ਹਮਲਾ ਕੀਤਾ ਤਾਂ ਫਿਰ ਅਮਰੀਕਾ ਜਿਹੜਾ ਆ ਉਹ ਡੈਫੀਨੇਟਲੀ ਇਸ ਦੇ ਵਿੱਚ ਜੰਗ 'ਚ ਸਿੱਧੇ ਤੌਰ ਦੇ ਉੱਤੇ ਉਹ ਆ ਜਾਵੇਗਾ। ਉਧਰ UN ਦੇ ਜਿਹੜੇ ਟੌਪ ਹਿਊਮਨ ਰਾਈਟ ਬਾਡੀ ਹੈਗੀ ਆ, ਉਹਨਾਂ ਨੇ ਇੱਕ ਕਮਿਸ਼ਨ ਜਿਹੜਾ ਉਹ ਥਾਪ ਦਿੱਤਾ ਹੈ ਇਨਵੈਸਟੀਗੇਟ ਕਰਨ ਦੇ ਲਈ ਵੀ ਰਸ਼ੀਆ ਨੇ ਜਿਹੜੇ ਵਾਇਲੇਸ਼ਨਸ ਕੀਤੀਆਂ ਅਟੈਕ ਦੇ ਵਿੱਚ ਯੂਕਰੇਨ ਨੂੰ। UN ਤਾਂ ਬਸ ਇੱਕ ਕਹਿ ਲਓ ਵੀ ਚਿੱਟਾ ਹਾਥੀ ਆ। ਬਣਾਇਆ ਤਾਂ ਇਸ ਕੰਮ ਨੂੰ ਗਿਆ ਸੀਗਾ ਵੀ ਯੁੱਧ ਜੰਗ ਜਿਹੜੇ ਉਹ ਨਾ ਲੱਗਣ, ਨਾ ਛਿੜਨ, ਪਰ ਆਪਾਂ ਦੇਖ ਰਹੇ ਹਾਂ ਵੀ ਉਹੀ ਕੁਛ ਫਿਰ ਵੀ ਜਿਹੜਾ ਉਹ ਹੋਈ ਜਾ ਰਿਹਾ ਹੈਗਾ। ਸੋ ਆਪਾਂ ਕੱਲ੍ਹ ਵੀ ਦੱਸਿਆ ਸੀ, US ਤੇ ਰਸ਼ੀਆ ਦੀਆਂ ਮਿਲਟਰੀਜ਼ ਦੇ ਦਰਮਿਆਨ ਸਪੈਸ਼ਲ ਲਾਈਨ ਆਫ ਕਮਿਊਨੀਕੇਸ਼ਨ ਆਪਸ ਦੇ ਵਿੱਚ ਜਿਹੜੀ ਉਹਨਾਂ ਨੇ ਖੋਲ੍ਹੀ ਹੈਗੀ ਆ, ਇੱਕ ਦੂਜੇ ਦੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਹੋਏ। ਪੁਤਿਨ ਕਹਿੰਦਾ ਆ ਵੀ ਰੂਸ ਦਾ ਕੋਈ ਵੀ ਮਾੜਾ ਇੰਟੈਂਸ਼ਨਸ, ਇਲ ਇੰਟੈਂਸ਼ਨਸ ਨਹੀਂ ਹੈਗੀਆਂ,
ਤੇ ਕਹਿੰਦੇ ਵੀ ਹੋਰ ਸੈਂਕਸ਼ਨਸ ਜਿਹੜੀਆਂ ਆ ਉਹ ਨਾ ਲਗਾਈਆਂ ਜਾਣ। ਸੋ ਇਹ ਚੀਜ਼ ਜਿਹੜੀ ਉੱਥੇ ਉਹ ਕਹਿ ਰਿਹਾ ਹੈਗਾ। ਉੱਧਰ ਪੁਤਿਨ ਨੇ ਜ਼ੇਲੈਂਸਕੀ ਦੇ ਨਾਲ ਸਿੱਧੇ ਤੌਰ ਦੇ ਉੱਤੇ ਫੇਸ ਟੂ ਫੇਸ ਬੈਠ ਕੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਰੂਸ ਵਾਲੇ ਵੀ ਇੰਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇੰਨੇ ਜ਼ਿਆਦਾ ਜਿਹੜੇ ਕ੍ਰਿਪਲਿੰਗ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਉੱਤੇ ਲੱਗ ਜਾਣਗੀਆਂ। ਪਹਿਲਾਂ ਤਾਂ ਕਹਿੰਦੇ ਵੀ ਜਿਹੜੇ ਕ੍ਰੈਮਲਿਨ ਵਾਲੇ ਆ ਅੰਦਰ ਖਾਤੇ ਇਹ ਸੋਚ ਵੀ ਨਹੀਂ ਸੀ ਰਹੇ ਵੀ ਪੁਤਿਨ ਜਿਹੜੇ ਰੂਸ ਦੇ ਨੌਜਵਾਨ ਮੁੰਡੇ ਆ ਉਹਨਾਂ ਨੂੰ ਮਰਨ ਦੇ ਲਈ ਯੂਕਰੇਨ ਜਿਹੜਾ ਉਹ ਘਲਾ ਦਊਗਾ, ਉੱਤੇ ਹਮਲਾ ਕਰ ਦਊਗਾ ਤੇ ਫਿਰ ਵੀ ਵੈਸਟਰਨ ਮੁਲਕ ਇੰਨੇ ਜ਼ੋਰਦਾਰ ਜਿਹੜੇ ਸੈਂਕਸ਼ਨ ਆ ਉਹ ਲਾ ਦੇਣਗੇ। ਸੋ ਸਥਿਤੀ ਜਿਹੜੀ ਆ ਕਾਫੀ ਬੈਡ ਹੋਈ ਆ। ਰੂਸ ਦੇ ਲਈ ਮਾੜੀ ਖਬਰ ਇੱਕ ਹੋਰ ਆ, ਇੰਡੀਆ ਨੇ 786 ਮਿਲੀਅਨ ਡਾਲਰ ਦੇ ਜਿਹੜਾ ਆ ਉਹ ਅਸਲਾ ਖਰੀਦਣਾ ਸੀਗਾ, ਜਿਸ ਦੇ ਵਿੱਚ ਮਿਲਟਰੀ ਇਕਵਿਪਮੈਂਟ ਜਿਹੜਾ ਉਸ ਦੇ ਵਿੱਚ ਸੀਗਾ। ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਖਰੀਦਣੀਆਂ ਸੀ। ਮਿਗ 29 ਫਾਈਟਰ ਜੈਟ ਸੀਗੇ, ਹੈਲੀਕਾਪਟਰ, ਐਂਟੀ ਟੈਂਕ ਵੈਪਨਸ ਜਿਹੜੇ ਉਹਨਾਂ ਨੇ ਖਰੀਦਣੇ ਸੀਗੇ। ਇੰਡੀਆ ਨੇ ਉਹ ਆਰਡਰ ਕੈਂਸਲ ਕਰ ਦਿੱਤਾ ਆ। ਸੋ ਉਹ ਇੰਡੀਆ ਵਾਲੇ ਕਹਿੰਦੇ ਆ ਵੀ ਜਿਸ ਹਿਸਾਬ ਦੇ ਨਾਲ ਜੇ ਅਸੀਂ ਇਹਨਾਂ ਦੇ ਨਾਲ ਕਾਰੋਬਾਰ ਕਰਦੇ ਹਾਂ ਜਾਂ ਕੁਝ ਖਰੀਦਦੇ ਹਾਂ ਤੇ ਸਾਡੇ ਉੱਤੇ ਵੀ ਜਿਹੜੀਆਂ ਸੈਂਕਸ਼ਨਸ ਲੱਗ ਸਕਦੀਆਂ, ਤੇ ਕਹਿੰਦੇ ਇਹ ਕੋਈ ਚੰਗਾ ਕਦਮ ਨਹੀਂ ਜਿਹੜਾ ਹੋਊਗਾ। ਸੋ ਨੁਕਸਾਨ ਜਿਹੜਾ ਰੂਸ ਨੂੰ ਇਸ ਪੱਖੋਂ ਵੀ ਜਿਹੜਾ ਉਹ ਝੱਲਣਾ ਪੈ ਰਿਹਾ ਹੈਗਾ। ਜੀ। ਅਗਲੀ ਖਬਰ ਯੂਐਸਏ ਦੇ ਵਿੱਚ ਬਾਈਪਾਰਟੀਸ਼ਨ ਕਾਲਸ ਦੋਨਾਂ ਪਾਸਿਆਂ ਤੋਂ, ਦੋਨਾਂ ਪਾਰਟੀਆਂ ਤੋਂ, ਰਿਪਬਲਿਕਨ ਤੇ ਡੈਮੋਕ੍ਰੇਟਸ ਵੱਲੋਂ ਵਾਈਟ ਹਾਊਸ ਨੂੰ ਜਾ ਰਹੀਆਂ ਪਈ ਰਸ਼ੀਆ ਦਾ ਆਇਲ ਆ ਜੋ ਉਸ ਨੂੰ ਬੈਨ ਕੀਤਾ ਜਾਵੇ। ਰਿਪਬਲਿਕਨ ਤਾਂ ਮੈਜੋਰਟੀ ਦੇ ਵਿੱਚ ਕਹਿ ਰਹੇ ਆ ਵੀ ਕਿਉਂਕਿ ਇੱਕੋ ਇੱਕ ਸੋਰਸ ਹੈਗਾ ਆਇਲ ਗੈਸ ਜਿਸ ਤੋਂ ਰਸ਼ੀਆ ਨੂੰ ਪੈਸੇ ਮਿਲਦੇ ਆ, ਉਸ ਨੂੰ ਇਮੀਡੀਏਟਲੀ ਬੈਨ ਕੀਤਾ ਜਾਵੇ। ਪਰ ਵਾਈਟ ਹਾਊਸ ਹਜੇ ਤੱਕ ਇਸ ਨੂੰ ਬੈਨ ਕਰਨ ਤੋਂ ਰੁਕ ਰਿਹਾ ਹੈਗਾ। ਈਵਨ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਵੀ ਕਿਹਾ ਕਿ ਇਮੀਡੀਏਟਲੀ ਸਾਨੂੰ ਬੈਨ ਕਰਨਾ ਚਾਹੀਦਾ ਹੈਗਾ। ਪੁਟਿਨ ਦਾ ਮੇਜਰ ਸੋਰਸ ਆਫ ਰੈਵਨਿਊ ਸੈਲਿੰਗ ਆਇਲ ਤੇ ਗੈਸ ਹੈਗਾ। ਇਹ ਸੈਨੇਟਰ ਟੈਡ ਕਰੂਜ਼ ਰਿਪਬਲਿਕਨ ਟੈਕਸਸ ਦੇ, ਉਹਨਾਂ ਨੇ ਇਹ ਕਿਹਾ ਵੀ ਜਦੋਂ ਤੱਕ ਤੁਸੀਂ ਬਿਲੀਅਨਸ ਆਫ ਡਾਲਰ ਉਹਨੂੰ ਦੇਈ ਜਾਓਗੇ ਤੇ ਉਹ ਯੂਕਰੇਨ ਦੇ ਵਿੱਚ ਐਂਟਰ ਹੀ ਰਹੇਗਾ। ਹਾਲਾਂਕਿ ਯੂਐਸਏ ਸਿਰਫ 1% ਰਸ਼ੀਆ ਦਾ ਕਰੂਡ ਆਇਲ ਆ ਉਹ ਯੂਐਸਏ ਨੂੰ ਆਉਂਦਾ ਹੈਗਾ, ਬਾਕੀ ਹੋਰ ਗਵਰਨਮੈਂਟਸ ਨੂੰ ਜਾਂਦਾ, ਪਰ ਯੂਐਸਏ ਸਿਰਫ 1% ਆਉਂਦਾ ਹੈਗਾ। ਸੋ ਵਾਈਟ ਹਾਊਸ ਦੇ ਉੱਤੇ ਕਾਫੀ ਪ੍ਰੈਸ਼ਰ ਆ ਵੀ ਇਸ ਨੂੰ ਵੀ ਸੈਂਕਸ਼ਨ ਦੇ ਅੰਦਰ ਲਿਆਂਦਾ ਜਾਵੇ। ਬਹੁਤ ਜ਼ਿਆਦਾ ਸੈਂਕਸ਼ਨਸ ਲਾਈਆਂ ਗਈਆਂ। ਆਪਾਂ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਡਿਸਕਸ ਕੀਤੀਆਂ ਹੀ ਆ ਵੀ ਕਿਸ ਤਰ੍ਹਾਂ ਉੱਥੇ ਦੇ ਜਿਹੜੇ ਓਲੀਗਾਰਸ ਹੈਗੇ ਆ, ਅਮੀਰ ਲੋਕ ਆ, ਉਹਨਾਂ ਦੇ ਉੱਤੇ ਵੀ ਏਅਰੋਫਲੋਟ, ਉਹਨਾਂ ਦੀ ਜਿਹੜਾ ਏਅਰ ਸਪੇਸ ਆ ਉਹ ਸਾਰਾ ਕੁਝ ਬੰਦ ਕਰ ਦਿੱਤਾ ਗਿਆ। ਪਰ ਹੁਣ ਜੇ ਗੈਸ ਦਾ ਬੈਨ ਲੱਗ ਜਾਂਦਾ ਹੈ ਆਇਲ ਤੇ ਗੈਸ ਤੇ, ਫਿਰ ਉਹਦੇ ਬਹੁਤ ਜ਼ਿਆਦਾ ਅਸਰ ਪਊਗਾ। ਪਰ ਉਹਦੇ ਨਾਲ ਹੀ ਕਿਉਂਕਿ ਇੱਥੇ ਹੁਣ ਪੂਰੀ ਦੁਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਹੋਰ ਚੜ੍ਹ ਗਈਆਂ ਆ ਤੇ ਚੜ੍ਹ ਵੀ ਸਕਦੀਆਂ ਆ। ਉਹਨੂੰ ਦੇਖਦੇ ਹੋਏ ਜਿਹੜੀਆਂ ਸਰਕਾਰਾਂ ਆ ਉਹ ਡਰ ਰਹੀਆਂ ਆ ਗੈਸ ਦੇ ਬੈਨ ਦੇ ਉੱਤੇ। ਪਰ ਕੁਛ ਸੈਨੇਟਰਸ ਯੂਐਸਏ 'ਚ ਇਹ ਕਹਿ ਰਹੇ ਆ ਵੀ ਜਿਹੜੇ ਰਿਜ਼ਰਵ ਰੱਖੇ ਹੋਏ ਆ ਉਹਨਾਂ ਨੂੰ ਵਰਤਣਾ ਸ਼ੁਰੂ ਕਰੋ, ਉਸ ਤੋਂ ਬਾਅਦ ਫਿਰ ਤੁਸੀਂ ਹੋਰ ਜਿਹੜੀ ਮੁਲਕ ਆ ਉਹਨਾਂ ਤੋਂ ਗੈਸ ਖਰੀਦ ਸਕਦੇ ਹੈਗੇ ਆ। ਸੋ ਹੁਣ ਦੇਖਦੇ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਹਦੇ ਉੱਤੇ ਕੀ ਡਿਸੀਜਨ ਲੈਂਦੇ, ਕਿਉਂਕਿ ਜਦ ਕਿ ਉਹਨਾਂ ਦੀ ਪਾਰਟੀ ਦੇ ਵੀ ਬਹੁਤ ਸਾਰੇ ਲੋਕ ਇਸ ਹੱਕ 'ਚ ਆ ਵੀ ਰਸ਼ੀਆ ਦੇ ਗੈਸ ਤੇ ਆਇਲ ਦੇ ਉੱਤੇ ਵੀ ਬੈਨ ਲਾ ਦੇਣਾ ਚਾਹੀਦਾ। ਜੀ। ਬਹੁਤ ਸਾਰੇ ਜਿਹੜੇ ਬਾਹਰਲੇ ਮੁਲਕ ਦੇ ਲੋਕ ਆ ਜਿਹੜੇ ਇਸ ਲੜਾਈ ਦੇ ਵਿੱਚ ਹਿੱਸਾ ਪਾਉਣ ਦੇ ਲਈ ਯੂਕਰੇਨ ਦੀ ਮਦਦ ਦੇ ਲਈ ਜਿਹੜੇ ਉੱਥੇ ਜਾ ਰਹੇ ਆ। ਕੱਲ੍ਹ ਕੁਛ ਵਾਈਸ ਨਿਊਜ਼ ਦੇ ਨਾਲ ਲੋਕ ਗੱਲਬਾਤ ਕਰ ਰਹੇ ਸੀ। ਬ੍ਰਿਟੇਨ ਤੋਂ, ਯੂਕੇ ਤੋਂ ਜਿਹੜੇ ਆ ਉਹ ਲੋਕ ਗਏ ਆ, ਕਹਿੰਦੇ ਵੀ ਅਸੀਂ ਯੂਕਰੇਨ ਦੀ ਆਰਮੀ ਦੀ ਇਸ ਦੇ ਵਿੱਚ ਮਦਦ ਜਿਹੜੀ ਕਰਾਂਗੇ ਤੇ ਵੀ ਮਦਦ ਕਰਨੀ ਅਸੀਂ ਜਿਹੜੀ ਉਹ ਚਾਹੁੰਦੇ ਹੈਗੇ ਆ। ਵੀ ਕਹਿੰਦੇ ਵੀ ਅੱਜ ਉਹ ਉੱਥੇ ਆ, ਇਹ ਹੋਰ ਵੈਸਟ ਵੱਲ ਨੂੰ ਜਿਹੜਾ ਆ ਉਹ ਰੂਸ ਵੱਧ ਸਕਦਾ ਆ ਜੇ ਇਸ ਨੂੰ ਇੱਥੇ ਹੀ ਨਾ ਰੋਕਿਆ ਗਿਆ ਤਾਂ। BBC ਨੇ ਹਰਜੋਤ ਸਿੰਘ ਜੀ ਆਪਣੀ ਜਿਹੜੀ ਕਵਰੇਜ ਆ ਰਸ਼ੀਆ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ ਆ। ਇਹ ਉਹਨਾਂ ਨੇ ਉਦੋਂ ਫੈਸਲਾ ਹੁਣ ਲਿਆ ਆ ਜਦ ਰੂਸ ਨੇ ਰਸ਼ੀਆ ਨੇ BCC ਨੂੰ ਬਲੌਕ ਕਰ ਦਿੱਤਾ ਸੀਗਾ, ਉਹਨਾਂ ਦੇ ਨੈਟਵਰਕ ਨੂੰ ਬਲੌਕ ਕਰ ਦਿੱਤਾ ਸੀਗਾ ਤੇ ਹੋਰ ਵੀ ਕਈ ਵੈਸਟਰਨ ਮੀਡੀਆ ਨੂੰ ਜਿਹੜਾ ਉੱਥੇ ਉਹਨਾਂ ਨੇ ਬਲੌਕ ਕਰ ਦਿੱਤਾ ਸੀਗਾ। ਤੇ ਰਸ਼ੀਆ ਵਾਲੇ ਕਹਿ ਰਹੇ ਸੀਗੇ ਵੀ ਇਹ ਜੋ ਵੀ BBC ਵਾਲੇ ਉੱਥੇ ਦਿਖਾ ਰਹੇ ਆ ਉਹ ਫਾਲਸ ਇਨਫੋਰਮੇਸ਼ਨ ਹੈਗੀ ਹੈ, ਜਿਹੜੀ ਉਹਨਾਂ ਦੀ ਇਨਵੇਜਨ ਕੀਤੀ ਹੋਈ ਹੈਗੀ ਹੈ ਯੂਕਰੇਨ ਦੇ ਬਾਬਤ। ਸੋ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਦਿਖਾਉਣਾ ਹੀ ਨਹੀਂ ਤੇ ਫਿਰ ਅਸੀਂ ਤੁਹਾਡੀ ਜਿਹੜੀ ਉੱਥੇ ਕਵਰੇਜ ਵੀ
ਨਹੀਂ ਕਰਾਂਗੇ। ਜੀ। ਇਸੇ ਤਰ੍ਹਾਂ ਰਸ਼ੀਆ ਤੋਂ ਇੱਕ ਹੋਰ ਖਬਰ ਆ ਰਹੀ ਰਾਜਕਰਨਵੀਰ ਸਿੰਘ ਜੀ, ਉੱਥੇ ਇੱਕ ਇੰਡੀਪੈਂਡੈਂਟ ਟੀਵੀ ਸਟੇਸ਼ਨ ਸੀਗਾ, ਜਿਹੜੇ ਇੰਡੀਪੈਂਡੈਂਟ ਵਿਊ ਰੱਖਦੇ ਆ, ਉਹਨਾਂ ਦੇ 100 ਦੀ ਗਿਣਤੀ ਦੇ ਵਿੱਚ ਸਾਰੇ ਇੰਪਲਾਈਆਂ ਦੀ ਇੱਕ ਵੀਡੀਓ ਬਾਹਰ ਆਈ ਆ, ਆਪਣੇ ਬੈਚ ਛੱਡ ਕੇ, ਤੇ ਕਿਉਂਕਿ ਉਹਨੂੰ ਬੰਦ ਕੀਤਾ ਤਾਂ ਸਾਰੇ ਉਹ ਉਸ ਟੀਵੀ ਸਟੇਸ਼ਨ ਨੂੰ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ ਹੈਗੇ ਆ। ਸੋ ਜਿਹੜਾ ਵੀ ਰਸ਼ੀਆ ਦੇ ਅਗੇਂਸਟ ਬੋਲਦਾ, ਚਾਹੇ ਉਹ 7 ਸਾਲ ਤੋਂ ਲੈ ਕੇ 11 ਸਾਲ ਦੇ ਬੱਚੇ ਆ, ਆਪਾਂ ਕੱਲ੍ਹ ਵੀ ਡਿਸਕਸ ਕੀਤਾ ਸੀ, ਉਹਨਾਂ ਨੂੰ ਫੜ ਕੇ ਸਿੱਧਾ ਹੀ ਉਹ ਜੇਲ੍ਹ ਦੇ ਵਿੱਚ ਪਾ ਰਹੇ ਹੈਗੇ ਆ। ਜੀ। ਅਗਲੀ ਗੱਲ ਤੇ ਕਰਦੇ ਜਾਈਏ ਜੀ, ਜੀ, ਅਗਲੀ ਗੱਲ ਆ ਰਹੀ ਹੈ ਫਲੋਰੀਡਾ ਤੋਂ। ਉੱਥੇ ਜਿਹੜੇ ਇੱਕ ਨਵਾਂ ਬਿੱਲ ਲੈਜਿਸਲੇਚਰ ਨੇ ਜਿਹੜਾ ਉਹ ਪਾਸ ਕਰ ਦਿੱਤਾ, ਜਿੱਥੇ ਅਬੋਰਸ਼ਨ 15 ਹਫ਼ਤਿਆਂ ਤੋਂ ਬਾਅਦ ਦੇ ਵਿੱਚ ਜਿਸ ਨੂੰ ਬੈਨ ਕਰ ਦਿੱਤਾ ਗਿਆ ਆ। ਗਵਰਨਰ ਉੱਥੋਂ ਦੇ ਰੌਨ ਡਿਸੈਂਟਿਸ, ਉਹ ਕਹਿੰਦੇ ਵੀ ਜਲਦ ਹੀ ਇਸ ਕਾਨੂੰਨ ਦੇ ਉੱਤੇ ਹਸਤਾਖਰ ਜਿਹੜੇ ਕਰਨਗੇ, ਤੇ ਫਿਰ ਇਹ ਜਿਹੜਾ ਕਾਨੂੰਨ ਆ ਹੋਂਦ ਦੇ ਵਿੱਚ ਆ ਜਾਵੇਗਾ। ਰਿਪਬਲਿਕਨ ਸਪਾਂਸਰਡ ਇਹ ਜਿਹੜਾ ਬਿੱਲ ਸੀਗਾ, ਇਹ ਵੀਰਵਾਰ ਸੈਨੇਟ ਦੇ ਵਿੱਚ ਪਾਸ ਜਿਹੜਾ ਉਹ ਹੋਇਆ, ਜਿਸ ਦੀ ਜਿਹੜੀ ਆਲੋਚਨਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਦੁਆਰਾ ਜਿਹੜੀ ਉਹ ਕੀਤੀ ਗਈ ਸੀ। ਪਰ ਫਰਾਈਡੇ ਨੂੰ ਕਹਿੰਦੇ ਆ ਵੀ ਇਸ 15 ਹਫ਼ਤੇ ਤੋਂ ਬਾਅਦ ਦੇ ਅਬੋਰਸ਼ਨ ਦੇ ਉੱਤੇ ਉਹ ਬਿੱਲ ਜਿਹੜਾ ਪਾਸ ਹੋਇਆ ਉਸ ਦੇ ਉੱਤੇ ਸਾਈਨ ਕਰਨ ਜਾ ਰਹੇ ਆ। ਜੀ, ਡਿਸੈਂਟਿਸ ਨੇ ਕਿਹਾ ਵੀ ਇਹ ਜਿਹੜੀਆਂ ਪ੍ਰੋਟੈਕਸ਼ਨਸ ਆ ਉਹਨਾਂ ਬੇਬੀਜ਼ ਦੇ ਲਈ ਆ ਜਿਨ੍ਹਾਂ ਦੀ ਹਾਰਟ ਬੀਟ ਹੈਗੀ ਆ, ਦੇ ਕੈਨ ਫੀਲ ਪੇਨ, ਤੇ ਕਹਿੰਦੇ ਵੀ ਦਿਸ ਇਜ਼ ਵੈਰੀ ਵੈਰੀ ਲੇਟ, ਤੇ ਇਸ ਲਈ ਅਸੀਂ ਜਿਹੜਾ ਆ 15 ਹਫ਼ਤੇ ਤੋਂ ਬਾਅਦ ਵਾਲੇ ਅਬੋਰਸ਼ਨਸ ਨੂੰ ਬੈਨ ਕਰਨ ਜਾ ਰਹੇ ਹਾਂ। ਜੀ। ਸੋ ਫਲੋਰੀਡਾ ਤੋਂ ਪਹਿਲਾਂ ਵੈਸਟ ਵਰਜੀਨੀਆ ਤੇ ਐਰੀਜ਼ੋਨਾ ਦੋਨੋਂ ਹੀ ਕੰਜ਼ਰਵੇਟਿਵ ਸਟੇਟਸ ਹੈਗੀਆਂ, ਉਹਨਾਂ ਨੇ ਵੀ ਇਹ ਬੈਨ ਕੀਤਾ ਹੋਇਆ ਹੈਗਾ ਆ। ਤੇ ਹਜੇ ਸੁਪਰੀਮ ਕੋਰਟ ਦੇ ਕੋਲ ਜਿਹੜਾ ਰੋ ਵਰਸਸ ਵੇਡ ਵਾਲਾ ਮਾਮਲਾ ਆ, ਉਹ ਹਜੇ ਸੁਪਰੀਮ ਕੋਰਟ 'ਚ ਆ, ਉਹਨਾਂ ਨੇ ਹਜੇ ਉਹਦੇ ਉੱਤੇ ਡਿਸਾਈਡ ਕਰਨਾ ਹੈਗਾ। ਅਗਲੀ ਖਬਰ ਵੀ ਰਸ਼ੀਆ ਦੇ ਸੰਬੰਧ ਦੇ ਵਿੱਚ ਆ, ਰਾਜਕਰਨਵੀਰ ਸਿੰਘ ਜੀ। ਸੈਨੇਟਰ ਲਿੰਡਸੇ ਗ੍ਰਾਮ, ਰਿਪਬਲਿਕਨ ਸਦਰਨ ਕੈਰੋਲਿਨਾ ਤੋਂ ਆ, ਉਹਨਾਂ ਨੇ ਫੌਕਸ ਚੈਨਲ ਤੇ ਇਹ ਕਹਿਤਾ ਵੀ ਜੇ ਪੁਟਿਨ ਨੂੰ ਉੱਥੋਂ ਤੁਸੀਂ ਖਤਮ ਕਰ ਸਕਦੇ ਆ ਰਸ਼ੀਅਨਸ, ਤਾਂ ਇਹ ਬੈਟਰ ਹੋਊਗਾ। ਵੀ ਇੱਕ ਤਰ੍ਹਾਂ ਦਾ ਇਹ ਕਿਹਾ ਹੈ ਵੀ ਉਹਨੂੰ ਮਾਰ ਹੀ ਦੇਣਾ ਚਾਹੀਦਾ। ਉਹ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਮੈਂ ਆਪਣੇ ਸਟੈਂਡ ਦੇ ਨਾਲ ਬਿਲਕੁਲ ਖੜਾ ਹੈਗਾ। ਕਹਿੰਦੇ ਵੀ ਬਰੂਟਸ ਇਨ ਰਸ਼ੀਆ, ਕਹਿੰਦੇ ਵੀ ਬਹੁਤ ਜ਼ਾਲਮ ਬੰਦਾ ਇਹ ਬਣਿਆ ਹੋਇਆ ਹੈ। ਇਸਨੇ ਕੱਲਾ ਦੁਨੀਆ ਨੂੰ ਨਹੀਂ ਤਬਾਹ ਕਰਨਾ, ਰਸ਼ੀਆ ਨੂੰ ਵੀ ਖੁਦ ਇਹ ਤਬਾਹ ਕਰਨਾ ਹੈਗਾ ਹੈ। ਸੋ ਇਹ ਖਬਰ ਸੈਨੇਟਰ ਲਿੰਡਸੀ ਗ੍ਰਾਮ ਵੱਲੋਂ ਆ ਰਹੀ ਹੈਗੀ ਹੈ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਉੱਥੇ ਹੀ ਜਿਹੜੀ ਖਬਰ ਦੇ ਵਿੱਚ 4 ਚੀਨੀ ਸਟੂਡੈਂਟ ਤੇ ਇੱਕ ਭਾਰਤੀ ਮੂਲ ਦਾ ਜਿਹੜਾ ਸਟੂਡੈਂਟ ਆ, ਉਹ ਖਾਰਕੀਵ ਦੇ ਵਿੱਚ ਮਾਰੇ ਗਏ ਆ। ਰੂਸੀ ਫੋਰਸਿਸ ਦੇ ਦੁਆਰਾ ਜਿਹੜਾ ਉੱਥੇ ਲਗਾਤਾਰ ਹਮਲਾ ਜਿਹੜਾ ਉਹ ਹੋ ਰਿਹਾ ਆ, ਉਸ ਦੇ ਵਿੱਚ ਇਹ ਕਹਿੰਦੇ ਯੂਨੀਵਰਸਿਟੀ ਦੇ ਡੋਰਮ ਦੇ ਵਿੱਚ ਸੀਗੇ। ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਆ, ਉਸ ਦੇ ਵਿੱਚ ਸੀਗੇ, ਤੇ ਉੱਥੇ ਇਹ ਹਮਲੇ ਦੇ ਦੌਰਾਨ ਮਾਰੇ ਗਏ ਆ। 6 ਹੋਰ ਵਿਦਿਆਰਥੀਆਂ ਨੂੰ ਕਹਿੰਦੇ ਜ਼ਖਮੀ ਜਿਹੜੇ ਹੋਏ ਨੇ। ਹੁਣ ਤੱਕ ਕਹਿੰਦੇ ਵੀ 13 ਵਿਦਿਆਰਥੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ। ਖਾਰਕੋਵ ਸਟੇਟ ਅਕੈਡਮੀ ਆਫ ਕਲਚਰ ਆ ਉਸ ਦੇ ਵਿੱਚ ਜਿਹੜੇ ਉਹ ਮਰੇ ਸੀਗੇ। ਸੋ ਇਹ ਵਿਚਾਰਿਆਂ ਦੇ ਲਈ ਬਹੁਤ ਮੰਦਭਾਗੀ ਗੱਲ ਆ। ਹੁਣ ਰੂਸ ਤਾਂ ਕਹਿੰਦੇ ਵੀ ਸਿੱਧੇ ਤੌਰ ਦੇ ਉੱਤੇ ਰੈਜ਼ੀਡੈਂਸ਼ੀਅਲ ਇਲਾਕਿਆਂ ਦੇ ਵਿੱਚ ਅਜਿਹੀਆਂ ਥਾਵਾਂ ਦੇ ਉੱਤੇ ਨਿਊਕਲੀਅਰ ਪਾਵਰ ਪਲਾਂਟ ਦੇ ਉੱਤੇ ਸ਼ਰੇਆਮ ਜਿਹੜਾ ਉਹ ਹਮਲਾ ਕਰੀ ਜਾ ਰਿਹਾ ਆ। ਸੋ ਉਹ ਇਸ ਟਾਈਮ ਜਿੱਦ ਦੇ ਵਿੱਚ ਹੈਗਾ ਆ ਪੁਤਿਨ, ਉਹ ਬੈਕ ਡਾਊਨ ਹੋਣ ਨੂੰ ਲੱਗਦਾ ਨਹੀਂ ਵੀ ਤਿਆਰ ਹੈਗਾ ਆ। ਸੋ ਦੇਖੋ ਗੱਲ ਕਿੱਥੇ ਕੁ ਤੱਕ ਜਿਹੜੀ ਇਹ ਪਹੁੰਚੇਗੀ। ਜੀ। ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਰਾਜਕਰਨਵੀਰ ਸਿੰਘ ਜੀ, ਈਵਨ ਦੋ ਅੱਜ ਜੌਬ ਰਿਪੋਰਟ ਵੀ ਕਹਿੰਦੇ ਠੀਕ ਆਈ ਹੈਗੀ ਆ, ਪਰ ਡਾਓ ਜੋਨ ਇੰਡਸਟਰੀਅਲ 450 ਪੁਆਇੰਟ ਦੇ ਕਰੀਬ ਡਾਊਨ ਗਿਆ ਹੈਗਾ। ਸੋ ਉਹਦੇ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ। ਤੇ ਸਭ ਤੋਂ ਜ਼ਿਆਦਾ ਜੇ ਲੋਕ ਹਰਟ ਹੋ ਰਹੇ ਹੈਗੇ ਆ, ਉਹ ਗੈਸ ਪ੍ਰਾਈਸਿਸ ਦੇ ਨਾਲ ਹੋ ਰਿਹਾ। ਕਹਿੰਦੇ ਵੀ ਹਰੀਕੇਨ ਕਟਰੀਨਾ ਦੇ ਟਾਈਮ ਦੇ ਉੱਤੇ ਗੈਸ ਪ੍ਰਾਈਸਿਸ ਚੜੀਆਂ ਸੀਆਂ, ਪਰ ਹੁਣ ਤਾਂ ਹੱਦ ਹੀ ਹੋ ਗਈ। ਅੱਜ ਕੈਲੀਫੋਰਨੀਆ ਦੇ ਵਿੱਚ, ਈਵਨ ਬੇ ਏਰੀਏ ਦੇ ਵਿੱਚ ਬਹੁਤ ਜਗ੍ਹਾ ਤੇ ਗੈਸ ਪ੍ਰਾਈਸਿਸ $5.5 ਪਰ ਗੈਲਨ ਅਨਲੀਟਡ ਗੈਸ ਬਣੀ ਹੋਈ ਹੈਗੀ ਆ। ਨੈਸ਼ਨਲ ਐਵਰੇਜ ਗੈਸ ਦੀ ਪ੍ਰਾਈਸ $3.84 ਹੋ ਗਈ ਹੈਗੀ ਆ। ਗੈਸ ਪ੍ਰਾਈਸਿਸ ਬੁੱਧਵਾਰ ਤੋਂ ਲੈ ਕੇ ਹੁਣ ਤੱਕ 18 ਸੈਂਟ ਉੱਪਰ ਚਲੇ ਗਈਆਂ ਹੈਗੀਆਂ। ਜਦੋਂ ਤੋਂ ਰਸ਼ੀਆ ਨੇ ਇਨਵੇਜ਼ਨ ਕੀਤਾ ਤੇ ਬਹੁਤ ਜ਼ਿਆਦਾ ਪ੍ਰਾਈਸ ਉੱਪਰ ਗਈ ਹੈਗੀ ਆ। ਸੋ ਲੋਕ ਹੁਣ ਬਹੁਤ ਘਬਰਾ ਰਹੇ ਆ ਵੀ ਇੰਨੀ ਗੈਸ ਕਿਸ ਤਰ੍ਹਾਂ ਆਪਾਂ ਅਫੋਰਡ ਕਰਾਂਗੇ। ਜੀ,
ਯੂਕਰੇਨ ਦੀ ਇੱਕ ਮਿਨਿਸਟਰ ਆ, ਉਸਨੂੰ ਫੌਕਸ ਵਾਲਿਆਂ ਨੇ ਲਿਆ ਸੀ। ਕਹਿੰਦੇ ਵੀ ਤੁਹਾਨੂੰ 50 ਸੈਂਟ ਤੁਸੀਂ ਵੱਧ ਨਹੀਂ ਜਿਹੜੇ ਉਹ ਦੇ ਸਕਦੇ ਗੈਸ ਦੇ ਉੱਤੇ। ਇੱਥੇ ਸਾਡੇ ਬੰਦੇ ਜਿਹੜੇ ਜਿਹੜੇ ਉਹ ਮਾਰਨ ਦੇ ਉੱਤੇ ਉਹ ਤੁਲੇ ਹੈਗੇ ਆ। ਕਹਿੰਦੇ ਵੀ ਜਦੋਂ ਅਜਿਹੇ ਮੌਕੇ ਹੁੰਦੇ, ਅਜਿਹੇ ਰੌਲੇ ਹੁੰਦੇ ਆ, ਉਸ ਟਾਈਮ ਦੇ ਉੱਤੇ ਲੋਕਾਂ ਨੂੰ ਇੱਦਾਂ ਦੀਆਂ ਚੀਜ਼ਾਂ ਨੂੰ ਭੁੱਲਣਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਜੋਬ ਰਿਪੋਰਟ ਜਿਹੜੀ ਉਹ ਵਧੀਆ ਆਈ ਹੈ। 6,78,000 ਨਵੀਆਂ ਜਿਹੜੀਆਂ ਪੇਰੋਲਸ ਆ ਉਹ ਐਡ ਹੋਈਆਂ ਆ। ਅਨਇੰਪਲੋਇਮੈਂਟ 3.8% ਦੇ ਉੱਤੇ ਜਿਹੜੀ ਆ ਉਹ ਆ ਗਈ ਹੈਗੀ ਆ। ਸੋ ਯੂਐਸ ਇਕੋਨਮੀ ਦੇ ਵਿੱਚ ਨਵੀਆਂ ਜੌਬਸ ਲਗਾਤਾਰ ਆ ਉਹ ਐਡ ਹੋ ਰਹੀਆਂ ਆ। ਸੋ ਜੌਬ ਗਰੋਥ ਦੀ ਐਕਸਲਰੇਸ਼ਨ ਠੀਕ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੀ ਇਹ ਅਨੁਮਾਨਿਤ ਦੇ ਨਾਲੋਂ ਜਿਹੜੇ ਆ ਉਹ ਜ਼ਿਆਦਾ ਜਿਹੜੀ ਉਹ ਰਹੀ ਸੀ। ਅਨਇੰਪਲੋਇਮੈਂਟ ਜਨਵਰੀ ਦੇ ਵਿੱਚ 4% ਦੇ ਉੱਤੇ ਸੀਗੀ। ਜੀ ਤੇ ਉਧਰ ਫੈਡ ਨੇ ਵੀ ਆਵਰਲੀ ਜਿਹੜੀ ਅਰਨਿੰਗ ਹੈਗੀ ਆ, ਉਹ ਵੀ ਜਿਹੜੀ ਹਰਜੋਤ ਸਿੰਘ ਜੀ ਕਹਿੰਦੇ ਵੀ ਪਹਿਲੋਂ ਦੇ ਨਾਲੋਂ ਉੱਤੇ ਗਈ ਹੈਗੀ ਆ। ਜੀ ਉਧਰ ਫੈਡ ਦੇ ਚੇਅਰਮੈਨ ਨੇ ਕਿਹਾ ਵੀ ਅਸੀਂ ਇੰਟਰਸਟ ਰੇਟ ਇਨਕਰੀਜ਼ ਕਰਨ ਦੇ ਵਿੱਚ ਬਹੁਤ ਲੇਟ ਹੋ ਗਏ ਆ। ਐਕਚੁਅਲੀ ਕਹਿੰਦੇ ਵੀ ਸਾਨੂੰ ਕੁਝ ਮਹੀਨੇ ਪਹਿਲਾਂ ਇੰਟਰਸਟ ਰੇਟ ਇਨਕਰੀਜ਼ ਕਰਨਾ ਚਾਹੀਦਾ ਸੀ। ਇਨਫਲੇਸ਼ਨ ਬਹੁਤ ਜ਼ਿਆਦਾ ਆ, ਪ੍ਰਾਈਸਿਸ ਹਰ ਚੀਜ਼ ਦੀਆਂ ਬਹੁਤ ਹੀ ਜ਼ਿਆਦਾ ਹੋ ਗਈਆਂ ਤੇ ਲੋਕ ਹੁਣ ਪੂਰੀ ਤਰ੍ਹਾਂ ਫੀਲ ਕਰ ਰਹੇ ਆ ਇਸ ਦਰਦ ਨੂੰ। ਜੀ ਸਮਾਂ ਹੁਣ ਹੋ ਗਿਆ ਜੀ ਸਮਾਪਤ। ਮਿਲਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।